ਜਿਹੜੇ ਬੰਦੇ ਗੁਰੂਰ ਕਰਦੇ ਨੇ, ਅੱਲਾਹ ਤਾਲਾ ਜ਼ਾਤ ਉਹਨੂੰ ਰਿਜ਼ਕ ਦਿੰਦੀ ਆ, ਪੈਸਾ ਦਿੰਦੀ ਆ, ਉਹ ਗੁਰੂਰ 'ਚ ਆ ਜਾਂਦੇ। ਉਹ 4 ਕੁ ਦਿਨ ਦੀ ਗੇਮ ਹੁੰਦੀ ਆ, ਮੁੜ ਕੇ ਉਹ ਨਹੀਂ ਤਾਂ ਉਹਦੀ ਅਗਲੀ ਨਸਲ ਜਿਹੜੀ ਤਬਾਹ ਬਰਬਾਦ ਹੋਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਹੈਗਾ ਸੱਚ ਜਿਹੜਾ ਹੈਗਾ ਨਾ, ਸੱਚ ਇੱਕ ਵਾਰੀ ਬੋਲਣਾ ਪੈਂਦਾ, ਝੂਠ 100 ਵਾਰੀ ਬੋਲਣਾ ਪੈਂਦਾ। ਸੱਚ ਦੇ ਵਿੱਚ ਕਾਮਯਾਬੀ ਆ, ਝੂਠ ਦੇ ਵਿੱਚ ਬਦਨਾਮੀ ਆ। ਤੁਸੀਂ ਇੱਕ ਝੂਠ ਬੋਲੋਗੇ, ਬਾਹਰੋਂ ਕਿਸੇ ਨਾਲ ਲੜ ਕੇ ਆ ਗਿਆ, ਘਰ ਆਣ ਕੇ ਝੂਠ ਬੋਲਤਾ, ਮੈਂ ਤਾਂ ਇੱਦਾਂ ਨਹੀਂ ਇੱਦਾਂ ਕੀਤੀ ਸੀ, ਉਹਦੀ ਥਾਂ 'ਤੇ ਤੁਹਾਡੀ ਮਾਂ ਨੂੰ, ਤੁਹਾਡੀ ਭੈਣ ਨੂੰ, ਤੁਹਾਡੇ ਬਾਪ ਨੂੰ, ਭਰਾ ਨੂੰ, ਸਾਰਿਆਂ ਨੂੰ ਝੂਠ ਬੋਲਣਾ ਪਊਗਾ ਤੁਹਾਨੂੰ ਬਚਾਉਣ ਵਾਸਤੇ। ਅਤੇ ਜੇ ਇੱਕ ਵਾਰੀ ਸੱਚ ਬੋਲਿਆ ਹੋਏਗਾ ਤਾਂ ਉਹਦੇ ਵਾਸਤੇ ਉਹ ਮਿੰਤਰਲਾ ਕਰਕੇ ਜਾਂ ਇੱਦਾਂ ਦੇ ਮਾਮਲਾਤ ਦੇ ਵਿੱਚ ਵੀ ਮਸਲਾ ਹੱਲ ਹੋ ਜਾਂਦਾ। ਅਤੇ ਸਬਰ ਜਿਹੜਾ ਹੈਗਾ ਨਾ, ਸਬਰ ਦੇ ਵਿੱਚ ਬਰਕਤ ਬੜੀ ਹੈ। ਜ਼ਿੰਦਗੀ ਦੇ ਵਿੱਚ ਔਖਾ ਟਾਈਮ ਆ ਜਾਂਦਾ, ਉਸ ਟਾਈਮ ਨੂੰ ਤੁਸੀਂ ਹੌਸਲੇ ਦੇ ਨਾਲ, ਸਬਰ ਦੇ ਨਾਲ ਬਰਦਾਸ਼ਤ ਕਰੋ ਅਤੇ ਅੱਲਾਹ ਤਾਲਾ ਦੀ ਜ਼ਾਤ ਉਹਦੇ ਵਿੱਚ ਬਰਕਤ ਪਾ ਦਿੰਦੀ ਆ। ਅਤੇ ਗੁੱਸਾ ਜਿਹੜਾ ਹੈਗਾ ਵਾ, ਗੁੱਸੇ ਦੇ ਵਿੱਚ ਨੁਕਸਾਨ ਹੁੰਦਾ। ਕੋਈ ਵੀ ਕੰਮ ਆ ਉਹਦੇ 'ਚ ਗੁੱਸਾ ਕਰੋਗੇ ਨੁਕਸਾਨ ਹੋਏਗਾ। ਬਿਲਫਰਜ਼ ਕਿਸੇ ਵੀ ਗੱਲ ਤੋਂ, ਕਿਸੇ ਬੰਦੇ ਨੇ ਤੁਹਾਨੂੰ ਉੱਚਾ ਨੀਵਾਂ ਕਹਿ ਦਿੱਤਾ, ਗਾਲ ਮੰਦਾ ਕੱਢਤਾ, ਤੁਸੀਂ ਉਹਦੇ ਵਿੱਚ ਉਹਨਾਂ ਨਾਲ ਲੜ ਪਿਆ, ਉਹਦਾ ਸਿਰ ਪਾੜਤਾ, ਥਾਣੇ ਚਲੇ ਗਿਆ, ਪੈਸੇ ਲੱਗਣ ਨੂੰ ਥਾਂ ਬਣ ਗਈ। ਜਜ਼ਬਾਤ 'ਚ ਆਣ ਕੇ ਕੋਈ ਫੈਰ ਫੂਰ ਕਰਤਾ ਤਾਂ ਤੁਸੀਂ ਮੁਸੀਬਤ ਨੂੰ ਪੈ ਗਏ। ਇਸ ਵਾਸਤੇ ਸਬਰ ਜਿਹੜਾ ਹੈਗਾ ਸਾਡੇ ਨਬੀ ਨੇ ਵੀ ਕੀਤਾ, ਸਾਨੂੰ ਵੀ ਸਬਰ ਜਿਹੜਾ ਹੈਗਾ ਨਾ, ਸਬਰ ਕਰਨਾ ਚਾਹੀਦਾ, ਹੌਸਲਾ ਕਰਨਾ ਚਾਹੀਦਾ। ਗੁਨਾਹ ਦੇ ਵਿੱਚ ਜਿਹੜਾ ਹੈਗਾ ਨਾ ਬਿਮਾਰੀ ਹੈ। ਗੁਨਾਹ ਕਰਨ ਵਾਲਾ ਬੰਦਾ ਅਖੀਰ ਇੱਕ ਸਟੇਜ ਐਸੀ ਆ ਜਾਂਦੀ ਜਿਹਦੇ ਵਿੱਚ ਇੱਦਾਂ ਦੀਆਂ ਬਿਮਾਰੀਆਂ 'ਚ ਮੁਬਤਲਾ ਹੋ ਜਾਂਦਾ ਕਿ ਅੱਲਾਹ ਤਾਲਾ ਦੀ ਜ਼ਾਤ ਮਾफ़ ਕਰੇ, ਫਿਰ ਉਹਦੀ ਛੁਟਕਾਰਾ ਨਹੀਂ ਹੁੰਦਾ ਉਹਨਾਂ ਕੰਮਾਂ ਤੋਂ। ਅਸਤਗਫਾਰ ਦੇ ਵਿੱਚ ਸ਼ਫਾ। ਤੁਹਾਨੂੰ ਚਾਹੀਦਾ ਕੋਈ ਵੀ ਗੁਨਾਹ ਹੋ ਜਾਂਦਾ, ਸਰਜ਼ਦ ਹੋ ਜਾਂਦਾ, ਤੁਹਾਡੇ ਕੋਲੋਂ ਕੋਈ ਵਾਧਾ ਘਾਟਾ ਹੋ ਜਾਂਦਾ, ਕਿਸੇ ਨਾਲ ਜ਼ਿਆਦਤੀ ਹੋ ਜਾਂਦੀ ਹੈ, ਰੱਬ ਦੇ ਕੋਲੋਂ ਮਾफ़ੀ ਮੰਗੋ, ਬਾਰ ਬਾਰ ਅਸਤਗਫਾਰ ਕਰੋ, ਰੋ ਕੇ ਅਸਤਗਫਾਰ ਕਰੋ, ਉਸ ਬੰਦੇ ਦੇ ਕੋਲੋਂ ਮਾफ़ੀ ਮੰਗੋ, ਉਸ ਬੰਦੇ ਦੇ ਕੋਲੋਂ ਮਾਜ਼ਰਤ ਕਰੋ। ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈਗੀ ਆ ਉਹ ਬਹੁਤ ਗਫੂਰ ਰਹੀਮ ਆ। ਇਹ 5-4 ਗੱਲਾਂ ਸਨ, ਇਹਨਾਂ 'ਤੇ ਅਮਲ ਕਰੋਗੇ ਤਾਂ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਸੁਰਖਰੂ ਕਰੇਗੀ। ਤੁਹਾਡੀ ਜ਼ਿੰਦਗੀ ਦੇ ਸਾਰੇ ਮਾਮਲਾਤ ਜਿਹੜੇ ਹੈਗੇ ਨਾ ਹੱਲ ਹੋ ਜਾਣਗੇ। ਅੱਲਾਹ ਹਾਫਿਜ਼।